ਅੱਜ ਦੀ ਜਿਹੜੀ ਆ ਵੀਡੀਓ ਇਹ ਨੌਜਵਾਨ ਬੜੇ ਧਿਆਨ ਦੇ ਨਾਲ ਸੁਣਿਓ ਜੇ ਇਨਸ਼ਾਅੱਲਾ ਤੁਹਾਨੂੰ ਗੱਲ ਸੁਣ ਕੇ ਅੱਛਾ ਲੱਗੇਗਾ। ਸ਼ਾਦੀਆਂ ਬੜੇ ਟਾਈਮ ਦੇ ਨਾਲ ਹੋਣੀਆਂ ਚਾਹੀਦੀਆਂ ਨੇ। ਸਾਡੇ ਪਿੰਡ ਇੱਕ ਬੰਦਾ ਸੀ, ਉਹਦੀ ਉਮਰ ਹੋ ਗਈ 40 ਸਾਲ। 40 ਸਾਲਾਂ ਬਾਅਦ ਉਹਦਾ ਵਿਆਹ ਹੋਇਆ ਤੇ ਜਿੱਦਣ ਉਹਦਾ ਵਿਆਹ ਸੀ ਹਫਤੇ ਵਾਲੇ ਦਿਨ ਬਰਾਤ ਸੀ ਤੇ ਇਤਵਾਰ ਵਾਲੇ ਦਿਨ ਇੱਕ ਹੋਰ ਮੁੰਡਾ ਉਹਦੀ ਬਰਾਤ ਸੀ। ਉਹ ਇਤਵਾਰ ਵਾਲੇ ਦਿਨ ਜਿਹੜੀ ਬਰਾਤ ਸੀ ਉਸ ਮੁੰਡੇ ਦੀ ਉਮਰ ਸੀ 20 ਸਾਲ। ਇੱਕ ਦੀ ਉਮਰ ਹੋਈ 40 ਸਾਲਾਂ ਦੀ ਉਮਰ 'ਚ, ਦੂਜੇ ਮੁੰਡੇ ਦੀ ਸ਼ਾਦੀ ਹੋਈ 20 ਸਾਲਾਂ ਦੀ ਉਮਰ 'ਚ। ਇੱਕ ਦਿਨ ਇਤਫਾਕ ਹੋਇਆ ਉਹ ਦੋਵੇਂ ਹੀ ਬੰਦੇ ਇਕੱਠੇ ਬੈਠੇ ਸਨ। ਮੈਂ ਵੀ ਉਤੋਂ ਟੁਰ ਗਿਆ ਤੇ ਗੱਲਾਂ ਦੇ ਵਿੱਚੋਂ ਗੱਲ ਸ਼ੁਰੂ ਹੋ ਗਈ। ਮੈਨੂੰ ਪੁੱਛਣ ਲੱਗ ਪਏ ਵੀ ਸੁਣਾਓ ਬਾਲ ਬੱਚੇ ਦਾ। ਮੈਂ ਕਿਹਾ ਅੱਲਾ ਦਾ ਬੜਾ ਸ਼ੁਕਰ ਹੈ। ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਤੁਸੀਂ ਸੁਣਾਓ। ਆਖਣ ਲੱਗੇ ਬੜਾ ਅੱਲਾ ਦਾ ਸ਼ੁਕਰ ਹੈ। ਉਹ ਜਿਹਦੀ 40 ਸਾਲਾਂ ਦੀ ਉਮਰ 'ਚ ਸ਼ਾਦੀ ਹੋਈ ਸੀ ਨਾ, ਉਹ ਆਪ ਹੀ ਬੋਲ ਕੇ ਆਖਣ ਲੱਗਾ, ਆਂਦਾ ਯਾਰ ਕੁਝ ਵਜ੍ਹਾ ਸਨ, ਕੁਝ ਮਜਬੂਰੀਆਂ ਸਨ ਤੇ ਵਿਆਹ ਲੇਟ ਹੋਇਆ। ਇਹ ਚੰਗਾ ਰਹਿ ਗਿਆ ਨਾ ਜਿਹਦੀ 20 ਸਾਲਾਂ ਦੀ ਉਮਰ 'ਚ ਸ਼ਾਦੀ ਹੋ ਗਈ, ਕਿਉਂਕਿ ਜਦੋਂ ਇਹਦਾ ਬੱਚਾ 20 ਸਾਲਾਂ ਦਾ ਹੋਣਾ ਨਾ ਤੇ ਉਦੋਂ ਇਹਨੇ 40 ਸਾਲਾਂ ਦਾ ਹੋਣਾ, ਆਪ ਵੀ ਇਹਨੇ ਜਵਾਨ ਹੋਣਾ ਤੇ ਔਲਾਦ ਵੀ ਇਹਦੇ ਨਾਲ ਰਲੀ ਹੋਣੀ। ਉਹਨੇ ਆਖਿਆ ਮੇਰੀ 40 ਸਾਲ ਦੀ ਉਮਰ 'ਚ ਸ਼ਾਦੀ ਹੋਈ ਹੈ, ਜਦੋਂ ਮੇਰਾ ਬੱਚਾ ਜਵਾਨ ਹੋਣਾ ਨਾ 20 ਸਾਲਾਂ ਦਾ, ਤੇ ਉਹਨੇ ਆਖਿਆ ਮੈਂ ਉਦੋਂ 60 ਸਾਲਾਂ ਤੇ ਪੜਿਆ ਹੋਣਾ। ਗੱਲ ਕਰਨ ਦਾ ਮਕਸਦ ਇਹ ਵੇ ਕਿ ਬੰਦਾ ਆਪ ਹੀ ਕਾਇਮ-ਦੈਮ ਹੋਵੇ ਤੇ ਔਲਾਦ ਨਾਲ ਰਲੀ ਹੋਵੇ ਤੇ ਫਿਰ ਬੰਦੇ ਦੀ ਰੁੱਤ ਕੋਈ ਹੋਰ ਹੁੰਦੀ ਆ। ਅੱਜ ਅਗਰ ਸਾਡੇ ਅੱਬਾ ਜੀ ਜਿਉਂਦੇ ਹੁੰਦੇ ਨਾ, ਫੌਤ ਹੋ ਗਏ ਨੇ, ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਅਗਰ ਮੇਰੇ ਅੱਬਾ ਜੀ ਜ਼ਿੰਦਾ ਹੁੰਦੇ ਤੇ ਸਾਡੇ ਅੱਬਾ ਜੀ ਤੇ ਅਸੀਂ ਇੰਜ ਲੱਗਣਾ ਸੀ ਜਿਵੇਂ ਭਰਾ ਬੈਠੇ ਨੇ। ਮਤਲਬ ਉਹਨਾਂ ਦੀ ਸ਼ਾਦੀ ਬੜੇ ਟਾਈਮ ਦੇ ਨਾਲ ਹੋ ਗਈ ਸੀ। ਸੋ ਵਿਆਹ ਬੜੇ ਟਾਈਮ ਦੇ ਨਾਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਜਦੋਂ ਟਾਈਮੋਂ ਬਟਾਈਮ ਕੰਮ ਕਰੀਏ ਨਾ ਤੇ ਸਹੀ ਤਰੀਕੇ ਦੇ ਨਾਲ ਉਹ ਅਦਾ ਨਹੀਂ ਹੁੰਦਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਇੱਕ ਆਉਣ ਵਾਲਾ ਆਇਆ ਤੇ ਆ ਕੇ ਆਖਣ ਲੱਗਾ, ਯਾ ਰਸੂਲ ਅੱਲਾ ਹਾਲਾਤ ਬੜੇ ਖਰਾਬ ਨੇ। ਨਬੀ ਪਾਕ ਆਖਣ ਲੱਗੇ ਸ਼ਾਦੀ ਕਰ ਲਓ ਤੇ ਹੁਕਮ ਦੀ ਤਾਮੀਲ ਕਰਦਿਆਂ ਹੋਏ ਉਹਨੇ ਸ਼ਾਦੀ ਕਰ ਲਈ। ਥੋੜੇ ਅਰਸੇ ਬਾਅਦ ਫਿਰ ਆਇਆ ਤੇ ਆਖਣ ਲੱਗਾ, ਯਾ ਰਸੂਲ ਅੱਲਾ ਹਾਲਾਤ ਅੱਗੇ ਨਾਲੋਂ ਵੀ ਖਰਾਬ ਹੋ ਗਏ ਨੇ। ਨਬੀ ਪਾਕ ਨੇ ਫਰਮਾਇਆ ਇੱਕ ਹੋਰ ਸ਼ਾਦੀ ਕਰ ਲਓ। ਕੁਝ ਅਰਸਾ ਗੁਜ਼ਰਿਆ ਤੇ ਫਿਰ ਆਇਆ ਤੇ ਆਖਣ ਲੱਗਾ, ਯਾ ਰਸੂਲ ਅੱਲਾ ਅੱਗੇ ਨਾਲੋਂ ਵੀ ਨਾ ਕੰਮ ਬਹੁਤਾ ਹੀ ਖਰਾਬ ਹੋ ਗਿਆ। ਤੇ ਪਾਕ ਪੈਗੰਬਰ अलैहिस्सलाम ਨੇ ਫਰਮਾਇਆ ਚੌਥੀ ਸ਼ਾਦੀ ਕਰ ਲਓ। ਜਦੋਂ ਚੌਥੀ ਸ਼ਾਦੀ ਉਹਨੇ ਕਰ ਲਈ ਤੇ ਕਾਫੀ ਅਰਸਾ ਗੁਜ਼ਰ ਗਿਆ, ਆਇਆ ਹੀ ਨਾ। ਇੱਕ ਦਿਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਸਹਾਬਾ ਨੂੰ ਪੁੱਛਦੇ ਨੇ ਕਿ ਸਹਾਬਾ ਉਹ ਆਉਣ ਵਾਲਾ ਇੱਕ ਆਉਂਦਾ ਹੁੰਦਾ ਜਿਹਦੇ ਹਾਲਾਤ ਬੜੇ ਖਰਾਬ ਸਨ ਤੇ ਕਾਫੀ ਦੇਰ ਹੋਈ ਹੈ ਆਇਆ ਨਹੀਂ। ਤੇ ਸਹਾਬਾ ਮੁਸਕਰਾ ਕੇ ਆਖਣ ਲੱਗੇ, ਯਾ ਰਸੂਲ ਅੱਲਾ ਘੋੜੇ ਊਠ ਬੱਕਰੀਆਂ ਦੇ ਰੇਵੜ ਕੋਈ ਰੇਲਾਂ ਫੇਲਾਂ ਹੀ ਹੋ ਗਈਆਂ ਤੇ ਉਹਨਾਂ ਦੇ ਵਿੱਚੋਂ ਕਿਤੇ ਮਗਨ ਹੋ ਗਿਆ ਉਹਨੇ। ਜਦੋਂ ਕਾਫੀ ਅਰਸੇ ਬਾਅਦ ਨਾ ਫੇਰ ਆਇਆ ਨਾ ਤੇ ਨਬੀ ਪਾਕ ਵੀ ਮੁਸਕਰਾ ਪਏ ਤੇ ਆਖਣ ਲੱਗੇ ਖੈਰ ਸੱਲਾ। ਆਖਣ ਲੱਗਾ ਖੈਰ ਸੱਲਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੇ ਫਰਮਾਨ ਵਾਲੀ ਸ਼ਾਨ ਨੇ ਸਾਡੇ ਵਾਸਤੇ बेहतरीन जिंदगी गुजारन वास्ते बड़ा अच्छा लैसन और बड़ा अच्छा सबक है। दरअसल जो शादी होंदी है, अगर तुहाडे हालात खराब ने, तुहाडा शरीके हयात यानी तुहाडी बीवी जो तुहाडे नाल मिलदे ने दोवें ही, तुसीं दोवें मिले हो तो यकीनन हो सकदा है कि उन्हां दे हालात उन्हां दे मुकद्दर ठीक होण, जो तुहाडे हालात खराब ने तो वो तुहाडे नाल मिले ने ते तुहाडे हालात बेहतर हो जाण। फिर जो अल्लाह तुहानू औलाद देंदा है, बच्ची है या बच्चा है, जो तुहाडी औलाद हुंदी है ते औलाद अपने मुकद्दर अपनी किस्मत नाल लैके आउंदी है, बच्ची है या बच्चा है। हुण उन्हां बच्चियां दा जिहड़ा रिज़क दा सबब है वो तुहाडी जिम्मेदारी है। वो सबब अल्लाह ने बना देना, यानी गैब दे खजानियां दे विचों कोई ना कोई अल्लाह ने राह कढ देना। सो परेशान ना हो कि असी अगे ही बड़े मजबूर हाँ, असी अगे ही बड़े परेशान हाँ। विआह कर लांगे तो पैंपर कित्थों पूरे करांगे ते नीडो कित्थों पूरे करांगे ते दुध कित्थों पूरे करांगे ते वो अखराजात लवाजमात कित्थों पूरे करांगे। जिहड़े रब दी जात ने तुहानू पैदा कीता है या जिन्हें तुहानू औलाद दित्ती है वो तुहाडे हालात नहीं बेहतर कर सकदा। वो कारसाज है, उहदे कोल काहदा घाटा है। सो इस वास्ते शादी टाइम दे नाल करो। जिहड़े नौजवान ने आप भी वीडियो सुनो, अगे शेयर करो ते उच्ची आवाज़ दे नाल अपने अम्मा अबू नू सुनाओ, उन्हां नू उच्ची आवाज़ दे नाल सुनाओ कि शादियां टाइम नाल होणियां चाहीदियां ने। जिहड़े वक्त हालात ने ये बदल सकते हैं। कुछ गल चंगी लगे तो अगे शेयर लाजमी कर छड़ियो। मेरे यूट्यूब चैनल का नाम वैस घुमन सियालकोट, इहनू सबसक्राइब कर लो, नाले बैल का बटन ऑन कर लो ताकि डेली जी नवे तो नवी वीडियो है तुहानू वेखण नू मिलती रहे। अपना बड़ा सारा ख्याल रखियो। मिलने एक नवी वीडियो के नाल। अल्लाह सोहने दे वाले। अस्सलाम वालेकुम वरहमतुल्लाह।